ਸਾਡੇ ਪਿੰਡ ਹਮਲਾ ਕੋਈ ਨਹੀਂ ਹੋਇਆ। ਸਾਡੇ ਜਿਹੜੇ ਪਿੰਡਾਂ ਉਹ ਸਿੱਖਾਂ ਦੇ ਇਹ ਜਿਹੜੇ ਆਣ ਨਾ ਉਹ ਜਨਾਬ ਬੜੀ ਦੂਰ ਦੂਰ ਸੇ ਜਿਹੜੇ ਪਿੰਡ ਆਣ ਨਾ ਉਹ ਸਾਡੇ ਪਿੰਡ ਦੇ ਨਾਲ ਆਇਆ ਸ਼ਹਿਰ ਵਿੱਚ ਜਿੱਥੇ ਕੰਪ ਲੱਗਾ ਸੀ। ਤੇ ਹਮਲਾ ਫਿਰ ਆਲੇ ਦੁਆਲੇ ਪਿੰਡਾਂ 'ਚ ਹੁੰਦਾ ਰਿਹਾ। ਆ ਤੇ ਉਹ ਪਤਾ ਕੀ ਆਂਦੇ ਹਨ ਸਾਡੇ ਪਿੰਡ ਦੇ ਬੰਦਿਆਂ ਨੂੰ ਆਂਦੇ ਹਨ ਤੁਸੀਂ ਇਸ ਤਰ੍ਹਾਂ ਕਰੋ ਤੂੰ ਆਪਣੇ ਪਿੰਡ ਦੇ ਜਿਹੜੇ ਬੰਦੇ ਨੇ ਨਾ ਉਹਨਾਂ ਨੂੰ ਤੂੰ ਵੱਖਰੇ ਕਰ ਲੈ। ਅੱਛਾ। ਤੇ ਦੂਜਿਆਂ ਨੂੰ ਤੁਸੀਂ ਨਾ ਖੜੋ ਅਸੀਂ ਜਾਣੀਏ ਤੇ ਉਹ ਜਾਣ। ਉਹ ਲੈ ਸਿੱਖਾਂ ਆਖਿਆ ਹੀ ਭਾਈ ਇਹ ਸਾਰੇ ਆਪਣੇ ਹੀ ਨੇ ਇਸ ਵੇਲੇ ਸਾਰੇ ਸਾਡੀ ਨੇ ਸਿੱਖਾਂ ਨੇ ਕਿਹਾ। ਆ ਸਿੱਖਾਂ ਨੇ ਆਖਿਆ ਹੀ ਪਰ ਜਿਹੜੇ ਇੱਧਰ ਜਾਣ ਨਾ ਉਹ ਮਾਰ ਦੇਣ। ਅੱਛਾ ਜਿਹੜੇ ਤੁਹਾਡੇ ਪਿੰਡ ਦੇ ਸੀ ਉਹ ਨਹੀਂ ਸੀ ਮਾਰਦੇ? ਨਾ ਨਾ ਉਹਨਾਂ ਦੇ ਮਾਰਨ ਨਹੀਂ ਦਿੱਤਾ ਤੇ। ਵਾਹ ਜੀ ਵਾਹ ਬੜੀ ਹਿਫਾਜ਼ਤ ਕੀਤੀ ਫਿਰ ਤੁਹਾਡੀ। ਉਹਨਾਂ ਦੀ ਬੜੀ ਭਾਜੀ ਕੀਤੀ ਸਾਡੀ। ਇਹਦਾ ਮਤਲਬ ਵੇਖ ਲਓ ਉਸ ਵੇਲੇ ਕਹਿੰਦੇ ਨੇ ਮਾਵਾਂ ਨੇ ਬੱਚੇ ਨਹੀਂ ਸੰਭਾਲੇ ਤੇ ਰਿਸ਼ਤੇਦਾਰਾਂ ਬਾਕੀ ਨਹੀਂ ਸੰਭਾਲਿਆ। ਰਿਸ਼ਤੇਦਾਰਾਂ ਨੇ ਕੀ ਸੰਭਾਲਣਾ ਸੀ? ਆਖਿਆ ਨਹੀਂ ਸੰਭਾਲਿਆ। ਉਹ ਖੂਹਾਂ ਵਿੱਚ ਨਾ ਸਿੱਖ ਜਿਹੜੇ ਹਨ ਉਹਨਾਂ ਨੇ ਜ਼ਹਿਰ ਸੁੱਟ ਛੱਡਿਆ ਸੀ। ਅੱਛਾ। ਵੇ ਪਾਣੀ ਪੀਣਗੇ ਨਾ ਤੇ ਮਰਨਗੇ ਕੋਈ ਪਾਣੀ ਨਹੀਂ ਪੀਣ ਦਿੰਦਾ ਸਾਨੂੰ। ਅੱਛਾ ਤੁਹਾਡੇ ਆਪਣੇ ਖਾਨਦਾਨ ਦੇ? ਆਹੋ ਬਥੇਰੇ ਹੋਏ ਨੇ। ਕੌਣ ਕੌਣ ਫੌਤ ਹੋਇਆ? ਬਥੇਰੇ ਸਾਡਾ ਤਾਇਆ ਵੀ ਮਰ ਗਿਆ ਸੀ ਤੇ ਸਾਡੀ ਮਾਸੀ ਜਿਹੜੀ ਉਹ ਵੀ ਸਿੱਖਾਂ ਨੇ ਮਾਰਿਆ ਸੀ। ਉਹ ਪਰ ਗੱਲ ਬਚ ਗਈ। ਉਹ ਤੇ ਇੱਥੇ ਆਣ ਬੈਠੇ ਮਾਂ ਸਤਾਈ ਚੱਕ ਚ। ਅੱਛਾ ਨਹੀਂ ਉਹ ਤੁਹਾਡੇ ਉਸੇ ਕਾਫਲੇ ਦੇ ਵਿੱਚ ਹੀ ਮਾਰਿਆ ਸੀ ਉਹਨਾਂ ਨੂੰ? ਆ ਆਪਣੇ ਪਿੰਡ ਚ। ਅੱਛਾ ਪਿੰਡ ਚ ਹੀ। ਸਾਡਾ ਮਾਂ ਪਿਓ ਨਿੱਕੇ ਹੁੰਦਿਆਂ ਦਾ ਮਰ ਗਿਆ ਸੀ। ਅੱਛਾ। ਹਾਂ। ਅੱਛਾ ਨਿੱਕੇ ਹੁੰਦੇ ਦਾ ਮਾਂ ਪਿਓ ਫੌਤ ਹੋ ਗਿਆ ਸੀ? ਆਹ ਆਪਣੇ ਪਿਓ ਦੇ ਹੋਸ਼ ਕੋਈ ਨਹੀਂ ਆ ਮੈਨੂੰ। ਅੱਛਾ ਕੀ ਇਹ ਸਾਡੀ ਭੈਣ ਆਈ ਉਸ ਵੇਲੇ ਉਹ 5 ਸਾਲਾਂ ਦੀ 5 ਮਹੀਨਿਆਂ ਦੀ ਪਤਾ ਨਹੀਂ 5 ਸਾਲਾਂ ਦੀ ਜਦੋਂ ਮਾਂ ਫੌਤ ਹੋਈ ਹੈ? ਨਹੀਂ ਪਿਓ। ਅੱਛਾ ਸਹੀ। ਇੱਕ ਦਾ ਨਾਂ ਹੈਗਾ ਦਲੇਲ ਸਿੰਘ। ਅੱਛਾ। ਇੱਕ ਦਾ ਨਾਂ ਹੈਗਾ ਜੂਣਾ ਮਸੀਹ। ਅੱਛਾ। ਤੇ ਕੋਈ ਮੋਚੀ ਮਾਚੀ ਆਣ ਉਹ ਜੁੱਤੀਆਂ ਬਣਾਉਂਦੇ ਹੁੰਦੇ ਹਨ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਓਠੀਆਂ ਵਿੱਚ ਬੈਠੇ ਆ ਤੇ ਸਾਨੂੰ ਇੱਥੇ ਬਜ਼ੁਰਗ ਮਿਲੇ ਇਹਨਾਂ ਦੀ ਜ਼ਿਲ੍ਹਾ ਅੰਬਾਲਾ ਦੇ ਤੇ ਇਹਨਾਂ ਕੋਲੋਂ 47 ਦੀ ਕਹਾਣੀ ਪੁੱਛਾਂਗੇ। ਇਹਨਾਂ ਦੀ ਉਸ ਵੇਲੇ ਮਾਸ਼ਾਅੱਲਾ ਉਮਰ ਵੀ ਚੰਗੀ ਸੀ, ਡੰਗਰ ਵੀ ਚਾਰਦੇ ਰਹੇ ਨੇ ਤੇ ਇਹਨਾਂ ਕੋਲੋਂ ਪੁੱਛਦੇ ਆ ਕਿ ਇਹ ਲੋਕ ਕਿੱਦਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ? खैर है। ਕੀ ਨਾਮ ਹੈ ਆਪਣਾ? नजीर अहमद। ਨਜ਼ੀਰ ਅਹਿਮਦ। हाँ ਤੁਹਾਡੇ ਵਾਲਾ ਸਾਹਿਬ ਦਾ जी जली ਤੇ ਦਾਦਾ ਜੀ ਦਾ? है जी ਦਾਦਾ ਜੀ ਦਾ? दादे का की पता है नबी बस गई। ਅੱਛਾ ਨਬੀ ਬਖਸ਼ ਦੀ। ਸਹੀ ਹੋ ਗਿਆ। ਬਜ਼ੁਰਗੋ ਆਏ ਆ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣ। ਤੁਹਾਡੀ 47 ਵੇਲੇ ਕਿੰਨੀ ਉਮਰ ਸੀ? सारी होश है इंडिया दी। ਅੱਛਾ हाँ ਹੋਣੀ 10-12 ਸਾਲ ਉਸ ਵੇਲੇ? ये ਅੱਛਾ ਕਿਹੜਾ ਪਿੰਡ ਸੀ ਆਪਣਾ? मिर्जापुर। ਮਿਰਜ਼ਾਪੁਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? पिंड लग जाना कोटला त्योर बजौली ਅੱਛਾ सलाम नगर। हाँ जी ਸਹੀ ਹੋ ਗਿਆ। ਤੇ ਇਹਦੀ ਤਹਿਸੀਲ ਕਿਹੜੀ ਸੀ? नारायणगढ़। ਨੈਣਗੜ੍ਹ। हाँ ਤੇ ਜ਼ਿਲ੍ਹਾ ਅੰਬਾਲਾ। जिला वाला ਕਿੱਡਾ ਕੁ ਵੱਡਾ ਪਿੰਡ ਸੀ? वावा पिंड आई ਕਿੰਨੀਆਂ ਲੰਬੜਦਾਰੀਆਂ ਸੀ? ਆ ਲੰਬੜ ਆਪਣੇ ਪਿੰਡ ਦਾ ਹੀ ਉਹ ਬੁਕਾਲੇ ਆ ਸਾਲ ਲੰਬੜ ਇੱਕ ਲੰਬੜਦਾਰ ਸੀ? ਆ ਸਹੀ ਹੋ ਗਿਆ। 2 ਭਰਾ ਹਨ। ਅੱਛਾ ਤੇ ਉਹਨਾਂ ਦੇ ਚਾਚੇ ਬਾਬੇ ਆ। ਅੱਛਾ ਅੱਛਾ ਅੱਛਾ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਬਲਾਦਰੀ ਉਹ ਰਾਈ ਆਣ ਦੇ ਰਾਈ ਤੇ ਹਿੰਦੂ। ਅੱਛਾ ਹਿੰਦੂ ਵੀ ਰਹਿੰਦੇ ਸੀ? ਆ ਮੋਚੀ ਆਣ ਜੁੱਤੀਆਂ ਬਣਾਉਂਦੇ ਹੁੰਦੇ ਆ। ਤੁਹਾਡੀ ਬਰਾਦਰੀ ਰਾਈ ਹੈ? ਆ ਗੋਤ ਦਾ ਪਤਾ? ਆ ਖਰਬੂਜਾ। ਅੱਛਾ ਖਰਬੂਜਾ। ਤੇ ਜਿਹੜੇ ਉੱਥੇ ਹਿੰਦੂ ਸਨ ਉਹਨਾਂ ਦੇ ਕੋਈ ਨਾਂ ਚੇਤਾ ਨੇ? ਆ ਦੱਸੋ ਹਾਂ। ਇੱਕ ਦਾ ਨਾਂ ਹੈਗਾ ਦਲੇਲ ਸਿੰਘ। ਅੱਛਾ। ਇੱਕ ਦਾ ਨਾਂ ਹੈਗਾ ਜੂਣਾ ਮਸੀਹ। ਅੱਛਾ। ਤੇ ਕੋਈ ਮੋਚੀ ਮਾਚੀ ਆਣ ਉਹ ਜੁੱਤੀਆਂ ਬਣਾਉਂਦੇ ਹੁੰਦੇ ਹਨ। ਅੱਛਾ ਜਿਉਣੇ ਹੋਣੀ? ਆ ਨਹੀਂ ਉਹ ਤਾਂ ਸਿੱਖ ਆਈ ਦਾ ਜੂਣਾ। ਅੱਛਾ ਜਿਉਣਾ ਸਿੱਖ ਸੀ। ਤੇ ਜੁੱਤੀਆਂ ਕਿਹੜੇ ਬਣਾਉਂਦੇ ਸੀ? ਉਹ ਮੋਚੀ ਆਣ। ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਬੜੀ ਵੱਡੀ।
ਕਿਹੜੇ ਬੰਨੇ ਸੀ ਪਿੰਡ ਦੇ? ਪਿੰਡੋਂ ਪਹਾੜ ਪਾਸੇ ਅੱਛਾ ਪਹਾੜ ਪਾਸੇ ਉੱਥੇ ਖੂਹ ਆਈ। ਅੱਛਾ ਉੱਥੇ ਹੋਰ ਖੂਹਾਂ ਦਾ ਪਾਣੀ ਟੁੱਟ ਜਾਂਦਾ ਹੁੰਦਾ ਏ, ਸਾਡੇ ਖੂਹ ਦਾ ਪਾਣੀ ਨਹੀਂ ਟੁੱਟਦਾ ਹੁੰਦਾ ਏ। ਅੱਛਾ ਹਾਂ ਤੇ ਹੋਰ ਪਿੰਡਾਂ ਦੇ ਸਗੋਂ ਡੰਗਰ ਆਉਂਦੇ ਹੁੰਦੇ ਨੇ ਉੱਥੇ ਪਾਣੀ ਨਾਲ ਲੋਕੀ। ਅੱਛਾ 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 ਬਜ਼ੁਰਗੋ, ਜਿਹੜੀ ਮਸਜਿਦ ਸੀ ਤੁਸੀਂ ਜਾਂਦੇ ਰਹੇ ਹੋ ਨਮਾਜ਼ ਪੜ੍ਹਨ ਉੱਥੇ? ਆਹੋ ਜੀ, ਉਦੋਂ ਖੈਰੀ ਮੇਰੀ ਅਸੀਂ ਤੇ ਅੱਛਾ ਸ਼ਾਮ ਨੂੰ ਜਦੋਂ ਰੋਜ਼ੇ ਖੁੱਲਨੇ ਜਾਓ ਭਾਈ ਰੌਲਾ ਪਾਓ। ਕਿ ਰੋਜ਼ਾ ਖੁੱਲ ਗਿਆ? ਆ ਰੋਜ਼ਾ ਖੁੱਲ ਗਿਆ। ਅੱਛਾ ਸਹੀ ਹੋ ਗਿਆ। ਤੁਹਾਡੀ ਜਿਹੜੀ ਜ਼ਮੀਨ ਸੀ ਇਲਾਕੇ ਦੀ ਜੀ, ਉਹ ਕਿੱਦਾਂ ਦੀ ਸੀ? ਉਹ ਜ਼ਮੀਨ ਹੈਗੀ ਰੇੜੂ ਪੱਧਰੀ ਵੀ ਹੈਗੀ। ਅੱਛਾ ਜਿੱਥੇ ਮੁੰਜੀ ਲੱਗਦੀ ਹੁੰਦੀ ਉਹ ਪੱਧਰੀ, ਤੇ ਦੂਜੀ ਵੀ ਤੇ ਸੀ? ਕਮਾਦ ਜਿਹੜਾ ਜਿੱਥੇ ਕਮਾਦ ਉਹ ਵੀ ਪੱਧਰੀ, ਤੇ ਜਿਹੜੀਆਂ ਦੂਜੀਆਂ ਪੈੜੀਆਂ ਜਿੱਥੇ ਬਾਜਰਾ ਮਕਈਆਂ ਹਾਂਜੀ ਉਹ ਤੇ ਉੱਚੇ ਥਾਵਾਂ ਰੇੜੂਆਂ ਥਾਵਾਂ ਹੋ ਜਾਂਦੀ ਹੁੰਦੀ। ਅੱਛਾ ਹਾਂ ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਗੁਰਦੁਆਰਾ ਵੀ ਹੈਗਾ ਸੀ ਸਿੱਖਾਂ ਦਾ? ਨਾ ਉੱਥੇ ਨਹੀਂ ਹੈਗਾ ਕੋਈ ਵੀ। ਅੱਛਾ ਕੋਈ ਨਹੀਂ ਸੀ ਹੈ। ਨਾ, ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ ਕੋਈ? ਨਹੀਂ ਬਾਹਰ ਲੱਗਦਾ ਸਡੋਰੇ। ਜਾਂਦੇ ਰਹੇ ਹੋ ਮੇਲਾ ਵੇਖਣ? ਆ ਜਾਂਦੇ ਰਹੇ। ਕੀ ਕੁਛ ਹੁੰਦਾ ਸੀ ਉੱਥੇ? ਬਤੇਰਾ ਕੁਝ ਹੁੰਦਾ ਏ। ਬਤੇਰਾ ਕੁਝ ਹੁੰਦਾ ਏ। ਨਹੀਂ ਦੱਸੋ ਨਾ ਕੀ ਕੀ ਹੁੰਦਾ ਸੀ? ਵੇਖ ਉੱਥੇ ਵੇਖਣਾ ਕੀ ਚੀਜ਼ਾਂ ਆਉਣੀਆਂ, ਫਲ ਫਰੂਟ, ਜਲੇਬੀਆਂ, ਲੱਡੂ, ਉਹ ਪਏ ਖਾਣੇ। ਉਦੋਂ ਰਹਿਤ ਜ਼ਮਾਨਾ ਸੀ। ਕਿੰਨੇ ਦੀਆਂ ਲੈ ਆਉਂਦੇ ਸੀ ਜਲੇਬੀਆਂ? ਜਲੇਬੀਆਂ ਇੱਥੇ ਆ ਬੱਲੇਆਲ ਲੱਗਦੀ ਆ ਵਿਸਾਖੀ, ਅੱਛਾ ਤੇ 1.5 ਰੁਪਈਆ ਲੱਭਣਾ, ਤੇ ਉਹ ਜਲੇਬੀਆਂ ਵੀ ਬਤੇਰੀ ਖਾ ਲੈਣੀਆਂ। ਆਉਂਦਿਆਂ ਮਾਂ ਬੇਰਾਂ ਦੀਆਂ ਪੰਡਾਂ ਬੰਨ ਕੇ ਲਿਆਉਣੀਆਂ, ਤੇ ਰੁਪਈਏ ਫਿਰ ਨਹੀਂ ਮੁੱਕਣੇ, 1.5 ਰੁਪਈਆ। ਅੱਛਾ ਜੀ ਵਾਹ ਜੀ ਵਾਹ। ਅੱਛਾ ਬਜ਼ੁਰਗੋ, ਨਹਿਰ ਕੋਈ ਲੰਘਦੀ ਸੀ ਆਲੇ ਦੁਆਲੇ ਪਿੰਡ ਦੇ? ਨਹੀਂ ਨਹਿਰ ਉੱਥੇ ਕੋਈ ਨਹੀਂ ਹੈਗੀ। ਉੱਥੇ ਨਦੀਆਂ। ਨਦੀ ਲੰਘਦੀ ਸੀ? ਨਦੀਆਂ ਲੰਘਦੀਆਂ। ਉਹ ਕਿਹੜੇ ਬੰਨੇ ਲੰਘਦੀ ਸੀ ਤੁਹਾਡੇ ਪਿੰਡ ਤੋਂ? ਸਾਡੇ ਪਿੰਡੋਂ ਚੜ੍ਹਦੇ ਪਾਸੇ। ਅੱਛਾ ਚੜ੍ਹਦੇ ਪਾਸੇ। ਸਹੀ ਹੋ ਗਿਆ। ਤੇ ਤੁਹਾਡੀ ਜਿਹੜੀ ਜ਼ਮੀਨ ਸੀ ਉਹ ਕਿਹੜੇ ਬੰਨੇ ਸੀ ਪਿੰਡ ਦੇ? ਉਹ ਹੈਗੀ 3 ਪਾਸੇ। ਕਿਹੜੇ ਕਿਹੜੇ ਪਾਸੇ ਸੀ? ਲਹਿੰਦੇ ਪਾਸੇ ਵੀ ਹੈਗੀ, ਦੱਖਣ ਪਾਸੇ ਵੀ ਹੈਗੀ, ਪਹਾੜ ਪਾਸੇ ਵੀ ਹੈਗੀ। ਅੱਛਾ ਯਾਨੀ ਉਦੋਂ ਨਾ ਖਿਲਰੀਆਂ ਪੈਲੀਆਂ, ਖਿਲਰੀਆਂ। ਅੱਛਾ ਕਿੰਨੀਆਂ ਪੈਲੀਆਂ ਸੀ? 16 ਕਿੱਲੇ ਪੈਲੀ ਮੇਰੀ। ਅੱਛਾ 16 ਕਿੱਲੇ। ਹਾਂ ਸਹੀ ਹੋ ਗਿਆ। ਤੁਸੀਂ ਕਿੰਨੇ ਭਰਾ ਸੀ? 2। ਦੂਸਰਾ ਵੱਡਾ ਸੀ? ਹਾਂ ਉਹਦਾ ਕੀ ਨਾਂ ਸੀ? ਮੁਹੰਮਦ ਹਸਨ। ਮੁਹੰਮਦ ਹਸਨ। ਸਹੀ ਹੋ ਗਿਆ। ਤੇ ਜਿਹੜੇ ਉੱਥੇ ਸਿੱਖ ਰਹਿੰਦੇ ਸੀ ਜਾਂ ਹਿੰਦੂ ਰਹਿੰਦੇ ਸੀ, ਉਹਨਾਂ ਦਾ ਆਪਸ 'ਚ ਮੁਸਲਮਾਨਾਂ ਨਾਲ ਕਿੱਦਾਂ ਹੁੰਦਾ ਸੀ? ਬੜਾ ਪਿਆਰ ਹੈ। ਅੱਛਾ ਪਿਆਰ ਸੀ? ਬੜਾ ਪਿਆਰ ਹੈ ਉਹਨਾਂ ਦਾ। ਵਿਆਹਾਂ ਸ਼ਾਦੀਆਂ ਜਾਂਦੇ ਸੀ? ਹਾਂ। ਵਾਹ ਜੀ ਵਾਹ। ਇਹਦਾ ਮਤਲਬ ਯਾਦ ਆਉਂਦੇ ਨੇ ਉਹ ਲੋਕ ਹੈਂ। ਤੁਹਾਡੇ ਜਿਹੜੇ ਹਾਣੀ ਸੀ ਮੁੰਡੇ, ਤੁਹਾਡੇ ਨਾਲ ਜਿਹੜੇ ਮੱਝਾਂ ਚਾਰਦੇ ਹੁੰਦੇ ਸੀ, ਸਾਰੇ ਮਰ ਖੱਪ ਗਏ ਤੇ? ਨਹੀਂ ਤੁਸੀਂ ਦੱਸੋ ਨਾ ਕੀ ਨਾਂ ਸੀ ਉਹਨਾਂ ਦੇ? ਨਾ ਹੈਗਾ ਇੱਕ ਦਾ ਗਫੂਰ ਹੈ, ਉਹ ਤਾਂ ਜਿਉਂਦਾ, ਉਹ ਤਾਂ ਮੇਰਾ ਖਿਆਲ ਇੱਥੇ ਆ ਫੈਸਲਾਬਾਦ ਟੁਰ ਗਿਆ। ਅੱਛਾ ਹੋਰ ਵਲੀ ਮੁਹੰਮਦ ਸਦੀਕ। ਇਸ ਤਰ੍ਹਾਂ ਬਸ ਨਾਂ ਲੋਕਾਂ। ਨਹੀਂ ਜਿਹੜੇ ਸਿੱਖ ਸਨ ਬੱਚੇ ਨਾਲ ਫਿਰਦੇ ਜਾਂ ਖੇਲਦੇ ਸੀ, ਉਹਨਾਂ ਦੇ ਕੀ ਨਾਂ ਸਨ? ਕੀ ਪਤਾ ਕੀ ਨਾਂ ਹੁਣ ਨਹੀਂ ਯਾਦ ਰਹੇ। ਅੱਛਾ ਨਹੀਂ ਯਾਦ ਰਹੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਹਾਂ। ਕਿੰਨਵੀਂ ਤੱਕ ਸੀ ਸਕੂਲ? 5ਵੀਂ ਤੱਕ। ਤੁਸੀਂ ਪੜ੍ਹਦੇ ਰਹੇ ਹੋ? ਹਾਂ ਮੈਂ ਪੜ੍ਹਦਾ ਰਿਹਾ ਪਿਛਲੇ ਪਾਸਾ। ਇਹਦਾ ਮਤਲਬ ਕੋਈ ਨਹੀਂ ਜਾਂਦੇ ਰਹੇ ਸਕੂਲੇ? ਸਾਡਾ ਮਾਂ ਪਿਓ ਨਿੱਕੇ ਹੁੰਦਿਆਂ ਦਾ ਮਰ ਗਿਆ ਸੀ। ਅੱਛਾ ਹਾਂ। ਅੱਛਾ ਨਿੱਕੇ ਹੁੰਦੇ ਦਾ ਮਾਂ ਪਿਓ ਫੌਤ ਹੋ ਗਿਆ ਸੀ? ਆਹ ਆਪਣੇ ਪਿਓ ਦੇ ਹੋਸ ਕੋਈ ਨਹੀਂ ਆ ਮੈਨੂੰ। ਅੱਛਾ ਕੀ? ਇਹ ਸਾਡੀ ਭੈਣ ਆਈ ਉਸ ਵੇਲੇ, ਉਹ 5 ਸਾਲਾਂ ਦੀ, 5 ਮਹੀਨਿਆਂ ਦੀ, ਪਤਾ ਨਹੀਂ 5 ਸਾਲਾਂ ਦੀ, ਜਦੋਂ ਮਾਂ ਫੌਤ ਹੋਈ ਹੈ? ਨਹੀਂ ਪਿਓ। ਅੱਛਾ ਸਹੀ 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 ਸਹੀ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਕਿਸ ਤਰ੍ਹਾਂ ਪਤਾ ਲੱਗਿਆ ਸੀ ਤੁਹਾਡੇ ਪਿੰਡ ਨੂੰ, ਵਸਦਾ ਪਿੰਡ ਸੀ ਤੁਹਾਡਾ, ਕਿ ਵੀ 47 ਦੀ ਵੰਡ ਹੋ ਗਈ, ਸਾਨੂੰ ਇਹ ਪਾਕਿਸਤਾਨ ਜਾਣਾ ਪੈਣਾ, ਛੱਡਣਾ ਪੈਣਾ ਪਿੰਡ? ਇਹਦੀ ਕਹਾਣੀ ਦੱਸੋ ਸਾਨੂੰ। ਉਸ ਵੇਲੇ ਨਾ ਈਦ ਦਾ ਦਿਹਾੜਾ ਸੀ। ਅੱਛਾ ਈਦ ਪੜ੍ਹ ਕੇ ਟੁਰਿਆ ਲੋਕੀ, ਤੇ ਸਿੱਖਾਂ ਨੇ ਹਮਲਾ ਕੀਤਾ ਫਿਰ ਤੁਹਾਡੇ ਪਿੰਡ? ਇੱਥੋਂ ਜਿਹੜੇ ਗਏ ਆ। ਅੱਛਾ। ਤੇ ਭਾਦਰੋਂ ਵਿੱਚ ਜਾ ਕੇ ਉਹਨਾਂ ਫਿਰ ਉਂਝ ਹੱਲਾ ਫੇਰ ਦਿਆ ਤਾ। ਨਹੀਂ ਜਦੋਂ ਹਮਲਾ ਹੋਇਆ ਸੀ ਤੁਹਾਡੇ ਪਿੰਡ,
ਸਾਡੇ ਪਿੰਡ ਹਮਲਾ ਕੋਈ ਨਹੀਂ ਹੋਇਆ। ਸਾਡੇ ਜਿਹੜੇ ਪਿੰਡਾਂ ਉਹ ਸਿੱਖਾਂ ਦੇ ਇਹ ਜਿਹੜੇ ਆਣ ਨਾ ਉਹ ਜਨਾਬ ਬੜੀ ਦੂਰ ਦੂਰ ਸੇ ਜਿਹੜੇ ਪਿੰਡ ਆਣ ਨਾ ਉਹ ਸਾਡੇ ਪਿੰਡ ਦੇ ਨਾਲ ਆਇਆ ਸ਼ਹਿਰ ਵਿੱਚ ਜਿੱਥੇ ਕੰਪ ਲੱਗਾ ਸੀ। ਤੇ ਹਮਲਾ ਫਿਰ ਆਲੇ ਦੁਆਲੇ ਪਿੰਡਾਂ 'ਚ ਹੁੰਦਾ ਰਿਹਾ। ਆ ਤੇ ਉਹ ਪਤਾ ਕੀ ਆਂਦੇ ਹਨ ਸਾਡੇ ਪਿੰਡ ਦੇ ਬੰਦਿਆਂ ਨੂੰ ਆਂਦੇ ਹਨ ਤੁਸੀਂ ਇਸ ਤਰ੍ਹਾਂ ਕਰੋ, ਤੂੰ ਆਪਣੇ ਪਿੰਡ ਦੇ ਜਿਹੜੇ ਬੰਦੇ ਨੇ ਨਾ ਉਹਨਾਂ ਨੂੰ ਤੂੰ ਵੱਖਰੇ ਕਰ ਲੈ। ਅੱਛਾ। ਤੇ ਦੂਜਿਆਂ ਨੂੰ ਤੁਸੀਂ ਨਾ ਖੜੋ, ਅਸੀਂ ਜਾਣੀਏ ਤੇ ਉਹ ਜਾਣ। ਉਹ ਲੈ ਸਿੱਖਾਂ ਆਖਿਆ ਹੀ ਭਾਈ ਇਹ ਸਾਰੇ ਆਪਣੇ ਹੀ ਨੇ। ਇਸ ਵੇਲੇ ਸਾਰੇ ਸਾਡੇ ਨੇ ਸਿੱਖਾਂ ਨੇ ਕਿਹਾ। ਆ ਸਿੱਖਾਂ ਨੇ ਆਖਿਆ ਹੀ, ਪਰ ਜਿਹੜੇ ਇੱਧਰ ਜਾਣ ਨਾ ਉਹ ਮਾਰ ਦੇਣ। ਅੱਛਾ, ਜਿਹੜੇ ਤੁਹਾਡੇ ਪਿੰਡ ਦੇ ਸੀ ਉਹ ਨਹੀਂ ਸੀ ਮਾਰਦੇ? ਨਾ ਨਾ, ਉਹਨਾਂ ਦੇ ਮਾਰਨ ਨਹੀਂ ਦਿੱਤਾ ਤੇ। ਵਾਹ ਜੀ ਵਾਹ, ਬੜੀ ਹਿਫਾਜ਼ਤ ਕੀਤੀ ਫਿਰ ਤੁਹਾਡੀ। ਉਹਨਾਂ ਦੀ ਬੜੀ ਭਾਜੀ ਕੀਤੀ ਸਾਡੀ। ਅੱਛਾ। ਵੇਲੇ ਟੁਰ ਜਾਣਾ ਰਾਤ ਰੂਤ ਨੂੰ ਵੀ ਦਾਣੇ ਦੁਰਨਾ ਜਾਈਏ ਕੋਈ ਖਾਣ ਕੈਂਪ ਵਾਸਤੇ ਚੋਂ ਕਾ ਪਿੱਛੇ ਟੁਰ ਜਾਣਾ ਪਿੰਡ। ਹਾਂ ਤੇ ਉਹਨਾਂ ਨੇ ਦਿਨੇ ਫਿਰ ਨਾਲ ਆਉਣਾ। ਅੱਛਾ। ਵੀ ਕੋਈ ਇਹਨਾਂ ਨੂੰ ਮਾਰੇ ਨਾ। ਵਾਹ ਜੀ ਵਾਹ। ਤੇ ਘਰ ਬਾਰ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ ਪਿੰਡ ਦੇ ਵਿੱਚ? ਉੱਥੇ ਕਿਸੇ ਦਾ ਕੱਚਾ ਹੀ ਕਿਸੇ ਦਾ ਪੱਕਾ ਹੀ। ਅੱਛਾ। ਤੁਹਾਨੂੰ ਪਤਾ ਕਿਹੜੀ ਬੰਨੇ ਸੀ ਆਪਣਾ ਘਰ? ਤੁਹਾਡਾ ਜਿਹੜਾ ਘਰ ਸੀ ਵਿਚਕਾਰ ਕਰਕੇ ਸਾਡਾ ਘਰ ਵਿਚਕਾਰ ਸੀ। ਹਾਂ। ਉਥੇ ਕੋਈ ਤਕੀਆ ਤੁਕੀ ਵੀ ਬਣਿਆ ਸੀ ਜਿੱਥੇ ਬਹਿੰਦੇ ਸੀ ਲੋਕ? ਆਹ ਤੇ ਮਾਇਆ ਬੈਠਕਾਂ ਵੱਖਰੀਆਂ ਦੇ। ਅੱਛਾ, ਵੱਖਰੀਆਂ ਬੈਠਕਾਂ ਸੀ। ਜਾਂ ਸਾਂਝਾ ਬੰਗਲਾ ਹੋਣਾ। ਅੱਛਾ, ਬੰਗਲਾ ਕਿਹੜੀ ਸਾਈਡ ਤੇ ਸੀ? ਦੋਵਾਂ ਪਾਸੇ, ਪਹਾੜ ਪਾਸੇ ਵੀ ਹੈਗਾ, ਚੜ੍ਹਦੇ ਪਾਸੇ ਵੀ ਹੈਗਾ, ਵੱਖਰੇ ਬੰਗਲੇ ਹਨ। ਹਾਂ। ਅੱਛਾ, ਫਿਰ ਜਦੋਂ ਤੁਸੀਂ ਕੈਂਪ ਚੋਂ ਉੱਠੇ ਹੋ ਕਿੰਨੇ ਦਿਨ ਰਹੇ ਕੈਂਪ ਦੇ ਵਿੱਚ? ਕੱਪ ਦੇ ਵਿੱਚ ਅਸੀਂ ਸ਼ਹਿਰ ਰਹੇ ਹਾਂ ਕੋਈ 6 ਮਹੀਨੇ, 6 ਮਹੀਨੇ ਰਹੇ ਹਾਂ। ਅੱਛਾ, 6 ਮਹੀਨੇ। ਤੇ ਫਿਰ ਉੱਥੋਂ ਟੁਰ ਪਿਆ ਗਾਫਲਾ ਪੈਦਲ ਹੀ। ਤੁਹਾਡਾ ਕੋਈ ਜੀ ਫੌਤ ਤੇ ਨਹੀਂ ਹੋਇਆ ਉੱਥੇ ਕੈਂਪ 'ਚ? ਬਥੇਰੇ ਹੋਏ ਨੇ ਤੇ। ਅੱਛਾ, ਤੁਹਾਡੇ ਆਪਣੇ ਖਾਨਦਾਨ ਦੇ? ਆਹੋ ਬਥੇਰੇ ਹੋਏ ਨੇ। ਕੌਣ ਕੌਣ ਫੌਤ ਹੋਇਆ? ਬਥੇਰੇ। ਸਾਡਾ ਤਾਇਆ ਵੀ ਮਰ ਗਿਆ ਸੀ ਤੇ ਸਾਡੀ ਮਾਸੀ ਜਿਹੜੀ ਉਹ ਵੀ ਸਿੱਖਾਂ ਨੇ ਮਾਰਿਆ ਸੀ। ਉਹ ਪਰ ਆ ਗੱਲ ਬਚ ਗਈ। ਉਹ ਤੇ ਇੱਥੇ ਆਣ ਬੈਠੇ ਮਾਂ ਸਤਾਈ ਚੱਕ ਚ। ਅੱਛਾ, ਨਹੀਂ ਉਹ ਤੁਹਾਡੇ ਉਸੇ ਕਾਫਲੇ ਦੇ ਵਿੱਚ ਹੀ ਮਾਰਿਆ ਸੀ ਉਹਨਾਂ ਨੂੰ? ਆਪਣੇ ਪਿੰਡ 'ਚ। ਅੱਛਾ, ਪਿੰਡ 'ਚ ਹੀ। ਸਹੀ। ਅੱਛਾ, 6 ਮਹੀਨੇ ਬਾਅਦ ਫਿਰ ਤੁਸੀਂ ਗੱਡਿਆਂ 'ਚ ਤੁਰੇ? ਨਾ ਅਸੀਂ ਤਾਂ ਪੈਦਲ ਹੀ ਤੁਰੇ ਹਾਂ। ਅੱਛਾ, ਪੈਦਲ ਹੀ। ਪੈਦਲ ਕਿੱਧਰ ਨੂੰ ਆਏ ਫਿਰ? ਅੰਬਾਲੇ ਨੂੰ। ਅੱਛਾ। ਅੰਬਾਲੇ ਨੂੰ ਆਏ ਫਿਰ ਅਸੀਂ। ਰਾਤ ਕਿਤਲੇ ਪੈਦਲ ਹੀ। ਅੱਛਾ। ਇੱਕ ਪਾਸੇ ਮੁਸਲਮਾਨਾਂ ਦਾ ਕਾਫਲਾ ਟੁਰਨਾ ਸੜਕ ਤੇ। ਅੱਛਾ। ਤੇ ਨਾਲ ਹੁੰਦੀ ਲੀਕ ਮਾਰੀ ਵੀ ਇਸ ਤੋਂ ਅੰਦਰ ਨਹੀਂ ਜਾਣਾ ਹੋਏਗਾ। ਅੱਛਾ, ਜਿਹੜਾ ਬਾਹਰ ਜਾਂਦਾ ਗੋਲੀ ਮਾਰਦੇ ਸੀ? ਜਿਹੜਾ ਬਾਹਰ ਉਹ ਲਿਕੋ ਅੰਦਰ ਜਾਂਦਾ ਸੀ ਨਾ ਉਹਨੂੰ ਮਾਰਦੇ ਆਣਾ ਫੌਜੀ। ਤੇ ਇੱਕ ਪਾਸੇ ਹਿੰਦੂਆਂ ਦਾ ਕਾਫਲਾ ਜਿਹੜੇ ਇਧਰੋਂ ਜਾਂਦੇ ਆਣ ਪਏ। ਅੱਛਾ। ਇਸ ਤਰ੍ਹਾਂ ਅੰਬਾਲੇ ਸੀ ਤੇ ਅਸੀਂ ਆਏ ਪੈਦਲ ਹੀ। ਅੱਛਾ। ਉਸ ਤੋਂ ਅੱਗੇ ਫਿਰ ਕਿੱਦਾਂ ਆਏ? ਉਸ ਤੋਂ ਅੱਗੇ ਅੰਬਾਲੇ ਰਹੇ ਆ ਫਿਰ ਅਸੀਂ ਵਾਹਵਾ ਚਿਰ। ਰਾਸਾਂ ਦੂਸਾਂ ਉੱਥੋਂ ਲੱਭ ਜਾਣਾ, ਖਾ ਖੋ ਲੈਣਾ। ਅੱਛਾ। ਉੱਥੋਂ ਫਿਰ ਅਸੀਂ ਆਏ ਗੱਡੀ 'ਚ, ਰੇਲ ਗੱਡੀ 'ਚ। ਅੱਛਾ। ਫਿਰ ਅਸੀਂ ਬਦਾਮੀ ਬਾਗ ਅਸੀਂ ਆ ਕੇ ਉਤਰੇ ਆ। ਜਦੋਂ ਰੇਲ ਗੱਡੀ ਲੱਦਦੇ ਪਏ ਸੀ ਤੁਹਾਨੂੰ, ਬਿਠਾਉਂਦੇ ਸੀ, ਸਮਾਨ ਲੱਦਦੇ ਸੀ। ਸਮਾਨ ਕਿਹੜਾ ਸਾਡੇ ਕੋਲ? ਕੋਈ ਨਹੀਂ ਸਮਾਨ। ਉਦੋਂ ਤੁਸੀਂ ਛੱਤ ਤੇ ਬੈਠੇ ਸੀ ਕਿ ਵਿੱਚ ਬੈਠੇ ਸੀ? ਛੱਤ ਤੇ। ਅੱਛਾ, ਛੱਤ ਤੇ। ਕਿੰਨੀ ਕੁ ਦੁਨੀਆ ਸੀ ਉਸ ਵੇਲੇ ਟ੍ਰੇਨ ਦੇ ਵਿੱਚ? ਬੱਲਾ ਕੋਈ ਦੁਨੀਆ ਹੀ। ਤੇ ਅਸੀਂ ਫਿਰ ਇੱਥੇ ਬਦਾਮੀ ਬਾਗ ਆ ਕੇ ਉਤਰੇ ਆ। ਅੱਛਾ, ਲਾਹੌਰ। ਤੇ ਉੱਥੇ ਨਾ ਸਾਡਾ ਤਾਇਆ ਮਿਲ ਗਿਆ ਸਾਨੂੰ। ਅੱਛਾ। ਸਾਡੇ ਅੰਮਾ ਲੱਗੇ ਆਖਣ ਅਜੇ ਆ ਤੁਹਾਡੇ ਪੋਤਰੇ ਨੇ ਤੇ ਜਿਹੜੇ ਪਿੰਡ 'ਚ ਤੁਸੀਂ ਬੈਠੇ ਹੋ ਨਾ, ਅੱਛਾ, ਇਹਨਾਂ ਨੂੰ ਵੀ ਉੱਥੇ ਲੈ ਜਾ। ਆਂਦੇ ਉੱਥੇ ਤੇ ਪਠਾਨ ਆ ਗਏ ਨੇ ਤੇ ਪਠਾਨ ਸਾਨੂੰ ਪਾ ਕੱਢਦੇ ਨੇ। ਇਹ ਗੇਤਰੇ ਆ ਗਏ ਨੇ ਇੱਥੇ ਪਿੰਡ 'ਚ। ਅੱਛਾ, ਤੁਹਾਡਾ ਜਿਹੜਾ ਤਾਇਆ ਸੀ ਉਹਨੇ ਕਿਹਾ? ਸਕੇ ਤਾਏ ਨੇ? ਓਹੋ। ਅਸੀਂ ਤਾਂ ਫਿਰ ਟੁਰ ਗਏ। ਫਿਰ ਅਸੀਂ ਲਾਹੌਰ ਰਹੇ ਹਾਂ ਵਾਹਵਾ ਚਿਰ ਰਹੇ। ਅੱਛਾ। ਉੱਥੋਂ ਹੋਰ ਪਿੰਡਾਂ ਦੇ ਬੰਦੇ ਆਣ ਉਹਨਾਂ ਦੇ ਨਾਲ ਉਹ ਅਗਾਂ ਟੁਰ ਗਏ ਆ ਸਤੀਲ ਫਾਲੀ ਵਾਲ। ਅੱਛਾ। ਢੋਕ ਸਾਰਨ ਪਿੰਡ ਰਹੇ ਜਿੱਥੇ ਅਸੀਂ ਰਹੇ ਆ 8 ਸਾਲ। 8 ਸਾਲ? ਆਪਣੀ ਮਾਂ ਦੇ ਨਾਲ? ਮਾਂ ਦੇ ਨਾਲ। ਫਿਰ ਮਾਂ ਨੇ ਸਾਡੀ ਨੇ ਬੰਦਾ ਹੀ ਕਰ ਲਿਆ। ਅੱਛਾ। ਉਹਦੇ ਵਿੱਚੋਂ ਇੱਕ ਕੁੜੀ ਤੇ ਇੱਕ ਮੁੰਡਾ।
ਅੱਛਾ ਬਜ਼ੁਰਗੋ, ਵਾਲਦ ਦੀ ਜ਼ਮੀਨ ਮਿਲ ਗਈ ਸੀ? ਆਹੋ ਇੱਥੇ ਮੈਨੂੰ ਲਾਟ ਹੋਈ ਆ 16 ਕਿੱਲੇ ਦਾ। ਇੱਥੇ ਤਾਂ ਕੁੜੀਆਂ ਰਾਜਵਾੜਾ ਜਿਹੜਾ ਨਾ ਲੜ ਕੇ ਮਰੇ ਫਿਰ ਆਪੇ 'ਚ। ਅੱਛਾ, ਇੱਥੇ ਲਾਟ ਹੋਈ ਤੁਹਾਡੀ? ਆਹੋ ਇੱਥੇ ਹੋਈ ਆ 16 ਕਿੱਲੇ ਪੈਲੀ ਹੋਈ ਮੈਨੂੰ ਲਾਟ। ਫਿਰ ਤੁਸੀਂ ਉੱਥੋਂ ਛੱਡ ਕੇ ਇੱਥੇ ਆ ਗਏ? ਉਧਰੋਂ ਆ ਗਏ ਨਾ ਫਿਰ ਗੁਜਰਾਤ ਵੱਲੋਂ। ਅੱਛਾ 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 ਅੱਛਾ। ਇਹ ਇੱਥੇ ਆਪਣੇ ਜੇ ਰਹਿੰਦੇ ਆਣੇ। ਅੱਛਾ, ਤਾਏ ਹੋਣੀ ਤੁਹਾਡੇ? ਇੱਥੇ ਆ ਗਏ ਸੀ। ਇਹਦਾ ਮਤਲਬ ਵੇਖ ਲਓ, ਉਸ ਵੇਲੇ ਕਹਿੰਦੇ ਨੇ ਮਾਵਾਂ ਨੇ ਬੱਚੇ ਨਹੀਂ ਸੰਭਾਲੇ ਤੇ ਰਿਸ਼ਤੇਦਾਰਾਂ ਬਾਕੀ ਨਹੀਂ ਸੰਭਾਲਿਆ। ਰਿਸ਼ਤੇਦਾਰਾਂ ਨੇ ਕੀ ਸੰਭਾਲਣਾ ਸੀ? ਆਖਿਆ ਨਹੀਂ ਸੰਭਾਲਿਆ। ਉਹ ਖੂਹਾਂ ਵਿੱਚ ਨਾ ਸਿੱਖ ਜਿਹੜੇ ਹਨ ਉਹਨਾਂ ਨੇ ਜ਼ਹਿਰ ਸੁੱਟ ਛੱਡਿਆ ਸੀ। ਅੱਛਾ। ਵੇ ਪਾਣੀ ਪੀਣਗੇ ਨਾ ਤੇ ਮਰਨਗੇ, ਕੋਈ ਪਾਣੀ ਨਹੀਂ ਪੀਣ ਦਿੰਦਾ ਸਾਨੂੰ। ਰੋਲਦੇ ਹੀ ਆਏ ਮੈਨੂੰ ਕੀ ਦੱਸਦੇ ਤੁਸੀਂ? ਅਸੀਂ ਤੇ ਪੁੱਛਣ ਆਏ, ਅਸੀਂ ਦੱਸਣ ਨਹੀਂ ਆਏ। ਅਸੀਂ ਤੇ ਬਜ਼ੁਰਗਾਂ ਕੋਲ ਪੁੱਛੀ ਦੀਆਂ ਉਹਨਾਂ ਦੀਆਂ ਕਹਾਣੀਆਂ ਆਪ ਬੀਤੀਆਂ, ਜਿਹੜੇ ਉਹਨਾਂ ਦੇ ਉੱਤੇ ਜ਼ੁਲਮ ਹੋਏ। ਹੋ। ਅੱਛਾ ਬਜ਼ੁਰਗੋ, ਇੰਨੇ ਸਾਲ ਹੋ ਗਏ ਪਿੰਡ ਛੱਡੇ ਨੂੰ, ਪਿੰਡ ਕਦੀ ਚੇਤਾ ਆਇਆ ਆਪਣਾ? ਉਹ ਆਪਣਾ ਡੇਰਾ ਚੇਤਾ ਆਇਆ? ਚੇਤਾ ਆਉਂਦਾ ਕਿ ਨਹੀਂ ਆਪਣੇ? ਅੱਛਾ, ਆਉਂਦਾ ਚੇਤਾ। ਤੇ ਹੋਰ ਕਿਹੜੀ ਸ਼ੈ ਵੇਖਣ ਨੂੰ ਦਿਲ ਕਰਦਾ ਪਿੰਡ ਦੀ? ਉੱਥੇ ਅੰਬ ਬੜੇ ਹੁੰਦੇ ਹਨ, ਜਾਮਨੂੰ ਬੜੇ ਹੁੰਦੇ ਹਨ। ਅੱਛਾ, ਉਹ ਨਹੀਂ ਇੱਧਰ ਲੱਭਦੇ ਹੁਣ? ਇੱਥੇ ਕਿੱਥੇ? ਆਪਣੀ ਮਸੀਤ ਵੇਖਣ ਨੂੰ ਦਿਲ ਕਰਦਾ? ਸਾਡੇ ਤੇ ਉੱਥੇ ਨਾ ਅੰਬ ਬੜੇ ਹਨ ਆਪਣੀ ਪੈਲੀਆਂ 'ਚ ਹੀ। ਚਲੋ ਜੀ ਬਜ਼ੁਰਗੋ, ਕੋਸ਼ਿਸ਼ ਕਰਦੇ ਆ ਤੁਹਾਡੀ ਵੀਡੀਓ ਉੱਥੇ ਤੱਕ ਜਾਂਦੀ ਹੈ ਨਾ, ਕੋਈ ਬੰਦਾ ਵੀ ਪਿੰਡ ਦਾ ਜਿਹੜਾ ਉੱਥੋਂ ਦਾ ਹੋਏਗਾ ਵਸਨੀਕ, ਉਹ ਅਗਰ ਸੁਣਦਾ ਪਿਆ ਨਾ ਤੇ ਜ਼ਰੂਰ ਦੂਸਰਾ ਤੁਹਾਨੂੰ ਕੋਈ ਪਿੰਡ ਦੀ ਵੀਡੀਓ ਬਣਾ ਕੇ ਭੇਜੇ, ਤੁਹਾਨੂੰ ਪਿੰਡ ਦੀ ਵੀਡੀਓ ਵਿਖਾਈਏ। ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਤੇ ਦੇ ਸਕਦੇ ਹੋ। ਅਸੀਂ ਹੁਣ ਕਿਹਨੂੰ ਜਾਣਦੇ ਉੱਥੇ ਕਿਹੜਾ? ਜਿਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਦੇ ਦਿਓ। ਉਹ ਤੇ ਉਂਝ ਮਰ ਖੱਪ ਗਏ। ਤੁਸੀਂ ਦੱਸੋ ਉਹਨਾਂ ਦੇ ਬੱਚੇ ਹੋਣਗੇ? ਕੀ ਪਤਾ। ਪੁੱਛੇ ਵੀ ਦਲੇਲ ਸਿੰਘ ਆਇਆ, ਜੂਣਾ ਆਇਆ ਸਿੱਖ। ਦਲੇਰ ਸਿੰਘ ਤੇ ਜਿਉਣੇ ਦਾ ਪੁੱਛੀਏ। ਅੱਗ ਮਰ ਖੱਪ ਗਏ। ਆ ਸੁਣ ਲਓ ਬਾਬੇ ਦੀਆਂ ਗੱਲਾਂ। ਉਹ ਆਪਣੇ ਯਾਰਾਂ ਦੇ ਨਾਂ ਪੁੱਛਦਾ ਪਿਆ, ਦਲੇਰ ਸਿੰਘ ਤੇ ਜਿਉਣਾ ਹੈ, ਕਿਉਂਕਿ ਉਹੀ ਉਹਨਾਂ ਨੂੰ ਯਾਦ ਨੇ, ਬਾਕੀ ਲੋਕ ਭੁੱਲ ਗਏ। ਤੇ ਚਲੋ ਜੀ, ਜ਼ਰੂਰ ਇਨਸ਼ਾਅੱਲਾ ਜੇ ਤੁਹਾਡੇ ਪਿੰਡ ਤੱਕ ਪਹੁੰਚੇਗੀ ਤੇ ਜ਼ਰੂਰ ਤੁਹਾਨੂੰ ਦੱਸਣਗੇ ਉਹ ਕਿ ਬਾਬਾ ਜੀ ਹੈ ਨੇ ਜਾਂ ਉਹਨਾਂ ਦੇ ਔਲਾਦ ਹੈ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਵਧੀਆ ਲੱਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।